ਪੰਜਾਬੀ ਜ਼ੁਬਾਨ ਦੇ ਵਧੀਆ ਸ਼ਾਇਰ ਅਤੇ ਪਰਚਾਕਾਰ ਬਲਬੀਰ ਮਾਧੋਪੁਰੀ ਪੂਰੀ ਦੁਨੀਆ ਵਿੱਚ ਆਪਣੀ ਇੱਕ ਵੱਖਰੀ ਪਛਾਣ ਰੱਖਦੇ ਨੇ। ਉਹਨਾਂ ਨੇ ਪੰਜਾਬੀ ਜ਼ੁਬਾਨ ਵਿੱਚ ਜਿੱਥੇ ਸਫ਼ਰਨਾਮੇ ਲਿਖੇ, ਸ਼ਾਇਰੀ ਕੀਤੀ, ਪਰਚਾਕਾਰੀ ਦੇ ਵਿੱਚ ਆਪਣਾ ਇੱਕ ਵੱਖਰਾ ਨਾਂ ਕਮਾਇਆ, ਆਪਣੀ ਪਛਾਣ ਬਣਾਈ, ਉੱਥੇ ਉਹਨਾਂ ਦੀ ਹੱਡ ਵਰਤੀ ਛਾਂਗਿਆ ਰੁੱਖ ਪੜ੍ਹਨ ਵਾਲਿਆਂ ਨੂੰ ਲੰਮੇ ਚਿਰ ਤੱਕ ਆਪਣੇ ਕੁਲਾਵੇ ਵਿੱਚ ਲਈ ਰੱਖਦੀ ਹੈ। ਬਲਬੀਰ ਮਾਧੋਪੁਰੀ ਹੋਰਾਂ ਨੇ ਇਸ ਆਪਣੀ ਹੱਡ ਵਰਤੀ ਦੇ ਵਿੱਚ ਜਿੱਥੇ ਤਬਕਾਤੀ ਵੰਡ ਨੂੰ ਮੌਜੂ ਬਣਾਇਆ, ਉੱਥੇ ਸਭ ਤੋਂ ਪਛੜੇ ਹੋਏ ਉਹਨਾਂ ਲੋਕਾਂ ਦੀ ਦਾਸਤਾਨ ਵੀ ਲਿਖੀ ਹੈ ਜਿਹੜੇ ਦਲਿਤ ਅਖਵਾਂਦੇ ਨੇ। ਬਲਬੀਰ ਮਾਧੋਪੁਰੀ ਹੋਰਾਂ ਦੀ ਹਯਾਤੀ ਦੇ ਹਵਾਲੇ ਨਾਲ ਇਸ ਕਿਤਾਬ ਦੇ ਬੈਕ 'ਤੇ ਲਿਖਿਆ ਹੈ। ਬਲਬੀਰ ਮਾਧੋਪੁਰੀ 24 ਜੂਨ 1955 ਨੂੰ ਪਿੰਡ ਮਾਧੋਪੁਰ, ਜ਼ਿਲ੍ਹਾ ਜਲੰਧਰ, ਬਾਬੇ ਠਾਕੁਰ ਦਾਸ ਅਤੇ ਬੀਬੀ ਨਸੀਬ ਕੌਰ ਦੇ ਘਰ ਜੰਮਿਆ। MA ਪੰਜਾਬੀ ਲੈਲਪੁਰ ਖਾਲਸਾ ਕਾਲਜ ਜਲੰਧਰੋਂ ਪਾਸ ਕੀਤਾ। ਪੰਜਾਬੀ ਦਾ ਸ਼ਾਇਰ, ਲਿਖਾਰ ਅਤੇ ਪਰਚਾਕਾਰ ਹੈ। ਉਹਨਾਂ ਦੀਆਂ ਕਿਤਾਬਾਂ ਦਾ ਵੇਰਵਾ ਦਿੱਤਾ ਗਿਆ ਹੈ। ਇਹ ਛਾਂਗਿਆ ਰੁੱਖ, ਇਹ ਹੱਡ ਵਰਤੀ ਪਹਿਲੀ ਵਾਰ 2002 ਵਿੱਚ ਛਪੀ। ਇਹਦੇ ਬਾਅਦ ਦੂਸਰਾ ਜਿਹੜਾ ਪੂਰ ਸੀ 2004 ਵਿੱਚ ਛਾਪੇ ਚੜ੍ਹਿਆ ਅਤੇ ਫਿਰ 2007 ਤਾਈਂ ਇਹਦੇ ਹਰ ਸਾਲ ਨਵੇਂ ਪੂਰ ਛਪਦੇ ਰਹੇ। ਛਾਂਗਿਆ ਰੁੱਖ ਸੁਚੇਤ ਕਿਤਾਬਘਰ ਵੱਲੋਂ 2010 ਦੇ ਵਿੱਚ ਸ਼ਾਹਮੁਖੀ ਅੰਦਰ ਛਾਪੇ ਚੜ੍ਹੀ ਹੱਡ ਵਰਤੀ ਹੈ। ਛਾਂਗਿਆ ਰੁੱਖ ਦੇ ਹਵਾਲੇ ਨਾਲ ਜੇ ਅਸੀਂ ਉਹਦਾ ਇੱਕ ਦੋ ਸਤਰਾਂ ਦੇਖੀਏ ਅਤੇ ਬਲਬੀਰ ਮਾਧੋਪੁਰੀ ਹੋਰੀ ਲਿਖਦੇ ਨੇ, ਜਾਗੀਰਦਾਰ ਅੰਗਰੇਜ਼ੀ ਹਕੂਮਤ ਦੀ ਮਦਦ ਵਾਸਤੇ 15 ਤੋਂ 30 ਘੋੜੇ ਪਾਲਦਾ, ਆਪਣੇ ਦੇਸ਼ ਵਾਸੀਆਂ ਅੰਦਰ ਉੱਠਦੇ ਵਿਦਰੋਹ ਵਿਰੋਧ ਅੰਗਰੇਜ਼ਾਂ ਦਾ ਸਾਥ ਦੇ ਕੇ ਜਾਗੀਰਾਂ ਹਾਸਲ ਕਰਦਾ, ਉਹ ਵੀ ਅਛੂਤਾਂ ਤੋਂ ਵਗਾਰ ਕਰਾਉਂਦਾ ਅਤੇ ਇਨਾਮ ਵਜੋਂ ਧੌਲ ਤੱਪਾ ਅਤੇ ਗਾਲਾਂ ਦੀ ਵਰਖਾ ਕਰਦਾ। ਬੜੇ ਨਿਡਰ ਹੋ ਕੇ ਬੇਬਾਕ ਅੰਦਾਜ਼ ਨਾਲ ਜੋ ਸੱਚ ਹੈ ਉਹ ਬਲਬੀਰ ਮਾਧੋਪੁਰੀ ਹੋਰਾਂ ਨੇ ਉਲੀਕਿਆ ਹੈ। ਇਹ ਹੱਡ ਵਰਤੀ ਪੰਜਾਬੀ ਜ਼ੁਬਾਨ ਦੇ ਵਿੱਚ ਛਾਪੇ ਚੜ੍ਹੀ। ਇਸ ਦੇ ਕੁੱਲ ਸਫ਼ੇ 304 ਨੇ ਅਤੇ ਇਸ ਦਾ ਮੁੱਲ ਸੁਚੇਤ ਕਿਤਾਬ ਘਰ ਵੱਲੋਂ 250 ਰੁਪਏ ਰੱਖਿਆ ਗਿਆ ਹੈ। ਛਾਂਗਿਆ ਰੁੱਖ ਬਲਬੀਰ ਮਾਧੋਪੁਰੀ ਹੋਰਾਂ ਦੀ ਹੱਡ ਵਰਤੀ। ਇਸ ਛਾਂਗਿਆ ਰੁੱਖ ਨੂੰ ਸ਼ਾਹਮੁਖੀ ਅੱਖਰਾਂ 'ਚ ਪੜ੍ਹਨ ਦਾ ਜਿਹੜਾ ਸਾਰਾ ਯਤਨ ਹੈ ਉਹ ਮਕਸੂਦ ਸਾਕਬ ਹੋਰਾਂ ਨੇ ਕੀਤਾ ਹੋਇਆ ਹੈ। ਇਸ ਦਾ ਪੰਜਾਬੀ ਸ਼ਾਹਮੁਖੀ ਦੇ ਵਿੱਚ ਲਿਪੀ ਅੰਤਰ ਮਕਸੂਦ ਸਾਕਬ ਹੋਰਾਂ ਨੇ ਕੀਤਾ ਹੈ। ਛਾਂਗਿਆ ਰੁੱਖ